मेरे सज्जनों, बेलियो ते बुजुर्गो, मैं हाँ लोक दास्तान लिखारी शायर नज़ीर सुल्तानी ते तुसी वेख रहे हो GS स्टूडियो। मेरे सज्जनों, साडी अज दी दास्तान दा नाम है बरकत वाला पैसा। इस दास्तान दी फरमाइश करते ने कराची तो मुहम्मद नदीम, बहावलपुर तो बाबा बशीर, 327 तो बाबा अमीर अली, लाहौर तो फहीम रजा, बूरेवाला तो राशिद अंसारी ते रजवान अंसारी, कराची तो मुहम्मद नदीम, माला गरीबाबाद तो मियाँ अब्दुल सत्तार, कालेवाला चीमा तो ज़काउल्ला चीमा, जंडियाला शेर खान तो तारक महमूद खान, लोधरा बहावलपुर तो मोहम्मद तारक, रसूलपुर जट्टा तो तजम्मल हुसैन ते मीर अहमद जट, चढ़दे पंजाब तो बिट्टू लहरी ते दर्शन लाल, हरियाणा इंडिया तो राजू सिंह अंबाला, इंग्लैंड तो बलबीर सिंह कंवल, इटली तो जफर बबली पट्टी। ते मेरे सज्जनों, हुण असीं आउने आ अपनी अज दी दास्तान वाले। किसे पिंड विच एक बुढ़ा लोहार रहिंदा सी। ਉਹਦੇ 3 पुत्तर सन। ਜਦੋਂ ਉਹ बीमार हो गया, ਉਹਨੂੰ ਲੱਗਾ ਭਈ ਉਹ ਹੁਣ ਨਹੀਂ ਬਚਦਾ। ਉਹਨੇ ਆਪਣੇ 3 ਪੁੱਤਰਾਂ ਨੂੰ ਕੋਲ ਬੁਲਾਇਆ ਤੇ ਆਖਿਆ, ਮੇਰੇ ਬੱਚਿਓ, ਮੇਰੀ ਜ਼ਿੰਦਗੀ ਦਾ ਇਤਬਾਰ ਨਹੀਂ। ਮੈਂ ਚਾਹੁੰਦਾ ਵਾਂ ਆਪਣੀ ਜਿਹੜੀ ਥੋੜੀ ਬਹੁਤੀ ਦੌਲਤ ਏ ਤੁਹਾਡੇ 3 ਵਿੱਚ ਵੰਡ ਦਿਆਂ। ਵੱਡੇ ਦੋਵੇਂ ਕਹਿਣ ਲੱਗੇ, ਅੱਬਾ ਅਸੀਂ ਵਿਆਹੇ ਵਰੇ ਆ, ਸਾਡੇ ਛੋਟੇ ਛੋਟੇ ਬਾਲ ਨੇ, ਇਹ ਦੌਲਤ ਸਾਡੇ ਦੋਵਾਂ ਵਿੱਚ ਵੰਡ ਦੇ। ਛੋਟਾ ਜਦੋਂ ਵਿਆਹ ਕਰਾਵੇਗਾ ਅਸੀਂ ਇਹਦਾ ਸਾਥ ਦਿਆਂਗੇ। ਛੋਟਾ ਵੀ ਕਹਿਣ ਲੱਗਾ, ਅੱਬਾ ਤੂੰ ਇਸ ਦੁਨੀਆ ਤੋਂ ਜਾਣ ਦੀ ਤਿਆਰੀ ਵਿੱਚ ਏ, ਜਿੰਨਾ ਚਿਰ ਤੇਰੀ ਜ਼ਿੰਦਗੀ ਏ ਮੈਂ ਤੇਰੀ ਖਿਦਮਤ ਕਰਨਾ ਚਾਹਨਾ ਵਾਂ। ਤੂੰ ਸਾਰੀ ਜਾਇਦਾਦ ਵੱਡੇ ਭਾਈਆਂ ਨੂੰ ਦੇ ਦੇ, ਮੇਰੇ ਵਾਸਤੇ ਤੂੰ ਹੀ ਕਾਫੀ ਹੈ। ਵੱਡਿਆਂ ਨੇ ਜਾਇਦਾਦ ਲਈ, ਆਪਣੇ ਬੀਵੀ ਬੱਚੇ ਲੈ ਤੇ ਕਿਸੇ ਦੂਸਰੀ ਥਾਂ ਤੇ ਚਲੇ ਗਏ। ਤੇ ਫਿਰ ਕੀ ਹੋਇਆ ਇਹ ਤੁਹਾਨੂੰ ਗਾ ਕੇ ਸੁਣਾ ਰਹੇ ਨੇ ਸਾਦਕ ਪੱਟੀ ਬਾਗਮੋੜ ਵਾਲੇ। ਰਿਕਾਰਡ ਕਰਦੇ ਨੇ ਲਾਲਾ ਜੀ ਤੇ ਲਿਖਦੇ ਨੇ ਸ਼ਾਇਰ ਨਜ਼ੀਰ ਸੁਲਤਾਨੀ। दौलत लैके वड्डे दोवें हो गए वखरे यार, बाप दे नाल ना कड्डे उन्हां लालचियां दिल चार। छोटा बाप दी खिदमत करदा, सिर ते पैर भी घुटदा, सारी रातों पैरां विचों प्यो दी ना उठदा। रब दी करनी ऐसी होई, बुढ़ा हो गया ठीक, तुरदा फिरदा बुढ़ा वेख के लग पे सड़न शरीक। आखन लगे की होया, आखन लगे की होया, बुढ़ा क्यों नहीं मोया। मेरे सजनों हुई वडना जो असाए बोया, छोटा मुंडा जंगल जांदा लकड़ियां वड लियांदा, अपने हथ नाल बाप अपने नू रोटी यार खुआंदा। एक दिन ओनू सुते पैनू खाब सजनों आया, चिट्टी दाढ़ी वाला बाबा कोल सियान खलोया। आखन लगा रुख दे थल्ले शर्फी एक मौजूद, आखन लगा रुख दे थल्ले शर्फी एक मौजूद। एनू कट के ले जा सजना, पढ़ के यार दरूद। पूछन लगा शर्फी बाबा है ना बरकत वाली, कि ये चिट्ठी कर दूं बाबा मेरी किस्मत काली। आखन लगा बाबा बच्चा ये नी बरकत वाली, एदे कोलों हो नहीं सकती चिट्ठी किस्मत काली। मेरे सज्जनों, जदों ये ख्वाब उन्हें अपने बाप नूं सुनाया, बाप कहन लगा, तू चंगा कीता है, बेबरकते पैसे रहिंदे खुंदे माल नूं भी खा जांदे ने, ਉਹ तू अशरफी ना लैके बड़ा चंगा कीता है। ਉਹੀ ख्वाब ਉਹਨੂੰ ਦੂਜੀ ਵਾਰੀ ਆਇਆ ਤੇ ਬਾਬਾ ਉਸ ਨੂੰ ਕਹਿਣ ਲੱਗਾ, रुख दे थले 10 अशरफियां ने, ये कढ़ के लै जा। लड़का पूछन लगा, बाबा जी की ये अशरफियां बरकत वालियां ने? बाबा कहन लगा, नहीं। जदों तीजे दिन ख्वाब आया
ਤੇ ਬਾਬੇ ਨੇ ਆਖਿਆ ਇਸ ਰੁੱਖ ਥੱਲੇ ਇੱਕ ਅਸ਼ਰਫੀ ਏ ਤੇ ਉਹ ਬਰਕਤ ਵਾਲੀ ਏ। ਜਦੋਂ ਸਵੇਰੇ ਉਹ ਖਾਬ ਉਹਨੇ ਆਪਣੇ ਬਾਪ ਨੂੰ ਦੱਸਿਆ, ਉਹਦਾ ਬਾਪ ਕਹਿਣ ਲੱਗਾ ਹੁਣ ਤੂੰ ਜਾ ਤੇ ਜਾ ਕੇ ਰੁੱਖ ਦੇ ਥੱਲਿਓਂ ਅਸ਼ਰਫੀ ਕੱਢ ਲਿਆ। ਜਦੋਂ ਉਹ ਗਿਆ ਤੇ ਰੁੱਖ ਦੇ ਥੱਲਿਓਂ ਜ਼ਮੀਨ ਪੁੱਟੀ ਤੇ ਉਹ ਅਸ਼ਰਫੀ ਨਿਕਲ ਆਈ। ਤੇ ਫਿਰ ਕੀ ਹੋਇਆ ਇਹ ਤੁਹਾਨੂੰ ਗਾ ਕੇ ਸੁਣਾ ਰਹੇ ਨੇ ਲੋਕ ਦਾਸਤਾਨਾਂ ਦੇ ਬਾਦਸ਼ਾਹ ਸਾਦਕ ਭੱਟੀ ਬਾਗ ਮੋੜ ਵਾਲੇ। ਮੁੰਡਾ ਸੋਚਣ ਲੱਗਾ ਕਿਉਂ ਨਾ ਮੱਛੀ ਲੈ ਕੇ ਜਾਵਾਂ, ਮੁੰਡਾ ਸੋਚਣ ਲੱਗਾ ਕਿਉਂ ਨਾ ਮੱਛੀ ਲੈ ਕੇ ਜਾਵਾਂ, ਪੁੰਨ ਕੇ ਆਪਣੇ ਬਾਪ ਦੇ ਤਾਈਂ ਮੱਛੀ ਯਾਰ ਖਵਾਵਾਂ। ਗਿਆ ਬਾਜ਼ਾਰ ਤੇ ਮੱਛੀ ਲੈ ਕੇ ਘਰ ਨੂੰ ਸੱਜਣੋਂ ਆਇਆ, ਆ ਕੇ ਸਾਰਾ ਕਿੱਸਾ ਉਹਨੇ ਬਾਪ ਨੂੰ ਆਖ ਸੁਣਾਇਆ। ਚੀਰਿਆ ਉਹਨਾਂ ਪੇਟ ਮੱਛੀ ਦਾ ਲਾਲ ਬਰਾਮਦ ਹੋਏ, ਪਿਓ ਤੇ ਪੁੱਤਰ ਦੋਵੇਂ ਯਾਰੋ ਹੈਰਾਨ ਖਲੋਏ। ਆਖਣ ਲੱਗੇ ਬਰਕਤ ਵਾਲੀ ਸ਼ਰਫੀ ਬਰਕਤ ਪਾਈ, ਮੱਛੀ ਵਿੱਚੋਂ ਲਾਲ ਜੋ ਨਿਕਲੇ ਕੁਦਰਤ ਰੱਬ ਵਹਾਈ। ਗਿਆ ਸੁਨਾਰ ਦੇ ਕੋਲੋਂ ਮੁੰਡਾ ਕਹਿੰਦਾ ਲਾਲ ਮੈਂ ਵੇਚਾਂ, ਕਹਿ ਸੁਨਾਰ ਮੈਂ ਦੱਸਣਾ ਤੈਨੂੰ ਪਹਿਲਾਂ ਲਾਲ ਮੈਂ ਵੇਖਾਂ। ਕਹਿੰਦਾ ਇਹ ਤੇ ਬਹੁਤੇ ਮਹਿੰਗੇ ਮੈਂ ਖਰੀਦ ਨਹੀਂ ਸਕਦਾ, ਮੁੰਡਾ ਉਹਦੇ ਮੂੰਹ ਵੱਲ ਸਜਣੋਂ ਰਹਿ ਗਿਆ ਉੱਥੇ ਤੱਕਦਾ। ਮੇਰੇ ਸੱਜਣੋਂ ਸੁਨਿਆਰਾ ਕਹਿਣ ਲੱਗਾ ਇਹ ਲਾਲ ਤੇ ਬੜੇ ਕੀਮਤੀ ਨੇ, ਮੈਂ ਇਹਨਾਂ ਦੀ ਕੀਮਤ ਨਹੀਂ ਦੇ ਸਕਦਾ, ਤੂੰ ਇਹ ਲਾਲ ਬਾਦਸ਼ਾਹ ਕੋਲ ਲੈ ਜਾ, ਉਹ ਹੀ ਇਹਨਾਂ ਦੀ ਕੀਮਤ ਦੇ ਸਕਦਾ ਏ। ਲੜਕਾ ਬਾਦਸ਼ਾਹ ਦੇ ਕੋਲ ਲਾਲ ਲੈ ਗਿਆ। ਬਾਦਸ਼ਾਹ ਉਹ ਲਾਲ ਵੇਖ ਕੇ ਬੜਾ ਹੈਰਾਨ ਹੋਇਆ, ਕਹਿਣ ਲੱਗਾ ਐਡੇ ਕੀਮਤੀ ਲਾਲ ਤੂੰ ਕਿੱਥੋਂ ਲੈ ਨੇ। ਉਸ ਲੜਕੇ ਨੇ ਸਾਰੀ ਕਹਾਣੀ ਦੱਸੀ ਤੇ ਬਾਦਸ਼ਾਹ ਨੇ ਉਹਨੂੰ ਬੋਰੀਆਂ ਭਰ ਕੇ ਸੋਨੇ ਚਾਂਦੀ ਦੀਆਂ ਦੇ ਦਿੱਤੀਆਂ। ਤੇ ਫਿਰ ਕੀ ਹੋਇਆ ਇਹ ਤੁਹਾਨੂੰ ਗਾ ਕੇ ਸੁਣਾ ਰਹੇ ਨੇ ਲੋਕ ਦਾਸਤਾਨਾਂ ਦੇ ਬਾਦਸ਼ਾਹ ਸਾਦਕ ਭੱਟੀ ਬਾਗ ਮੋੜ ਵਾਲੇ। ਬਾਦਸ਼ਾਹ ਜਦ ਲਾਲ ਵੇਖੇ ਤੇ ਦਿੱਤਾ ਸੋਨਾ ਚਾਂਦੀ, ਬਾਦਸ਼ਾਹ ਜਦ ਲਾਲ ਵੇਖੇ ਤੇ ਦਿੱਤਾ ਸੋਨਾ ਚਾਂਦੀ, ਬੋਰੀਆਂ ਭਰ ਕੇ ਦੌਲਤ ਉਹਨੇ ਬਾਦਸ਼ਾਹ ਕੋਲੋਂ ਆਂਦੀ। ਇੰਜ ਮੀਰ ਹੋਇਆ ਉਹਨੂੰ ਵੇਖੇ ਖਲਕਤ ਸਾਰੀ, ਮਹਿਲਾਂ ਨੂੰ ਉਹਨੇ ਬੂਏ ਲਾਏ ਦਰਿਆ ਵੱਲੇ ਬਾਰੀ। ਵੱਡਾ ਮਹਿਲ ਬਣਾ ਕੇ ਉਹਨੇ ਕੀਤੀ ਆਪਣੀ ਸ਼ਾਦੀ, ਵਹੁਟੀ ਘਰ ਵਿੱਚ ਸੋਹਣੀ ਆਂਦੀ ਕੀਤੀ ਘਰ ਆਬਾਦੀ। ਬਾਦ ਪੈਰੋਂ ਧੋ ਪੀਵੇ ਕਰਦਾ ਖਿਦਮਤ ਯਾਰੋ, ਨੌਕਰ ਚਾਕਰ ਰੱਖ ਲੈ ਉਹਨੇ ਕੰਮ ਕਰਨ ਦੇ ਪਾਰੋਂ। ਜਦ ਭਾਈਆਂ ਨੂੰ ਖਬਰ ਹੋਈ, ਜਦ ਭਾਈਆਂ ਨੂੰ ਖਬਰ ਹੋਈ ਆ ਕੇ ਤਰਲੇ ਪਾਵਨ, ਮਰ ਗਏ ਭੁੱਖਾਂ ਦੇ ਨਾਲ ਯਾਰਾ ਆ ਕੇ ਗੱਲ ਸੁਣਾਵਨ। ਬਾਪ ਉਹਨਾਂ ਨੂੰ ਆਖਣ ਲੱਗਾ ਤੁਰ ਜੋ ਦੋਵੇਂ ਇੱਥੋਂ, ਇਹਦੀ ਗੁਰਬਤ ਵੇਖ ਨਾ ਸਕੇ ਮੰਗੇ ਨਾ ਕੁਝ ਤੇਥੋਂ। ਅੱਜ ਅਮੀਰ ਹੋਇਆ ਏ ਤੇ ਆ ਗਏ ਤਰਲੇ ਪਾਵਨ, ਝਿੜਕਾਂ ਖਾ ਕੇ ਬਾਬਲ ਦੀਆਂ ਦੋਵੇਂ ਉੱਥੋਂ ਜਾਵਨ। ਇੰਜੋ ਬਰਕਤ ਵਾਲੇ ਪੈਸੇ ਬਰਕਤ ਯਾਰੋ ਪਾਈ, ਦੁਨੀਆ ਦੀ ਤੇ ਹਰ ਇੱਕ ਸ਼ੈ ਜੀ ਉਹਦੇ ਘਰ ਵਿੱਚ ਆਈ।
ਦੁਨੀਆ ਦੀ ਤੇ ਹਰ ਇੱਕ ਸ਼ੈ ਜੀ ਉਹਦੇ ਘਰ ਵਿੱਚ ਆਈ। ਮੇਰੇ ਸੱਜਣੋ, ਬੇਲੀਓ ਤੇ ਬਜ਼ੁਰਗੋ, ਰੱਬ ਨੇ ਉਹਨੂੰ ਬਾਪ ਦੀ ਖਿਦਮਤ ਕਰਨ ਦਾ ਸਿਲਾ ਦਿੱਤਾ। ਮਾਂ-ਬਾਪ ਔਲਾਦ ਵਾਸਤੇ ਸਾਰੀ ਜ਼ਿੰਦਗੀ ਧੁੱਪ ਛਾਂ ਵੇਖਿਓ ਬਗੈਰ ਮਿਹਨਤ ਕਰਦੇ ਨੇ ਭਈ ਸਾਡੀ ਔਲਾਦ ਨੂੰ ਕੋਈ ਦੁੱਖ ਨਾ ਆਵੇ। ਜਦੋਂ ਉਹ ਵਿਆਹੇ ਜਾਂਦੇ ਨੇ ਫਿਰ ਉਹਨਾਂ ਨੂੰ ਆਪਣੀਆਂ ਬੀਵੀਆਂ ਮਾਂ-ਪਿਓ ਨਾਲੋਂ ਅੱਗੇ ਹੋ ਜਾਂਦੀਆਂ ਨੇ। ਇਹ ਨਹੀਂ ਸੋਚਦੇ ਕੱਲ ਨੂੰ ਅਸੀਂ ਵੀ ਮਾਂ-ਬਾਪ ਬਣੇ ਤੇ ਸਾਡੀ ਔਲਾਦ ਸਾਡੇ ਨਾਲ ਕੀ ਕਰੇਗੀ। ਉਹੀ ਕਰੇਗੀ ਜੋ ਤੁਸੀਂ ਆਪਣੇ ਮਾਂ-ਬਾਪ ਨਾਲ ਕਰੋਗੇ। ਮੇਰੇ ਸੱਜਣੋ, ਇਹ ਸੀ ਸਾਡੀ ਅੱਜ ਦੀ ਕਹਾਣੀ ਤੇ ਇਹਦੇ ਨਾਲ ਹੀ GS ਸਟੂਡੀਓ ਵੱਲੋਂ ਸ਼ਾਇਰ ਨਜ਼ੀਰ ਸੁਲਤਾਨੀ, ਰਿਕਾਰਡਿਸਟ ਲਾਲਾ ਜੀ ਤੇ ਲੋਕ ਦਾਸਤਾਨਾਂ ਦੇ ਬਾਦਸ਼ਾਹ ਸਾਦਕ ਭੱਟੀ ਬਾਗ ਮੋੜ ਵਾਲੇ ਨੂੰ ਇਜਾਜ਼ਤ ਦਿਓ। ਅਸੀਂ ਫੇਰ ਕਿਸੇ ਨਵੀਂ ਦਾਸਤਾਨ ਨਾਲ ਦੁਬਾਰਾ ਹਾਜ਼ਰ ਹੋਵਾਂਗੇ। ਉਦੋਂ ਤੱਕ ਰੱਬ ਰਾਖਾ, ਰੱਬ ਰਾਖਾ, ਰੱਬ ਰਾਖਾ।